ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਖਾਲਸਾ ਏਡ ਦਾ ਜਿਹੜਾ ਵਿਜ਼ਨ ਆ ਉਹ ਸਿੱਖ ਪਰੰਪਰਾਵਾਂ ਤੋਂ ਜਿਹੜੀ ਆ ਮੋਟੀਵੇਸ਼ਨ ਲੈਂਦੀ ਆ। ਅਤੇ ਦੁਨੀਆ ਦੇ ਵਿੱਚ ਇਸ ਟਾਈਮ ਅਸੀਂ ਦੇਖ ਰਹੇ ਹਾਂ ਕਿ ਜਿਓ ਪੋਲੀਟੀਕਲ ਸ਼ਿਫਟਸ ਆ ਰਹੀਆਂ ਨੇ। ਤੁਸੀਂ ਜਿਹੜੇ ਵਾਰ ਕ੍ਰਾਈਸਿਸ ਆ ਉਹਨਾਂ ਦੇ ਵਿੱਚ ਕੰਮ ਕਰਦੇ ਰਹੇ ਹੋ, ਹੁਣ ਜੰਗਾਂ ਹੋਰ ਵੱਧ ਰਹੀਆਂ ਆ, ਤਾਂ ਕਿਵੇਂ ਦਾ ਤੁਸੀਂ ਖਾਲਸਾ ਏਡ ਦਾ ਅਗਲਾ ਸਫ਼ਰ ਦੇਖ ਰਹੇ ਹੋ? ਨਹੀਂ, ਉਹ ਜਿੱਦਾਂ ਹੁਣ ਤੁਸੀਂ ਦੇਖਦੇ ਪਏ ਦੁਨੀਆ 'ਚ ਕਾਫੀ ਜੰਗ ਲੱਗੇ ਹੋ ਆ। ਪੰਜਾਬ 'ਚ ਵੀ ਹੜ੍ਹ ਆਏ, ਉੱਥੇ ਵੀ ਸੇਵਾ ਚੱਲਦੀ ਆ। ਕਈ ਪ੍ਰੋਜੈਕਟ ਚੱਲ ਰਹੇ ਪੰਜਾਬ 'ਚ, ਜਿਹੜੇ ਹੁਣ ਬਾਹਰ ਜਿੱਦਾਂ ਲੈਬਨਾਨ ਆ, ਗਾਜ਼ਾ ਆ, ਸੁਦਾਨ ਆ, ਇੱਦਾਂ ਦੇ ਥਾਂ 'ਤੇ ਜਿੱਥੇ ਵੀ ਉੱਥੇ ਕਹ ਲਓ ਵੀ ਭੁੱਖ ਆ, ਜਿੱਥੇ ਵੀ ਕਾਲ ਪਏ ਹੋ ਆ, ਉਹ ਸਾਡੀ ਜ਼ਿੰਮੇਵਾਰੀ ਆ। ਸਿੱਖਾਂ ਦੀ ਜ਼ਿੰਮੇਵਾਰੀ ਹੈਗੀ ਵੀ ਅਸੀਂ ਇਨਸਾਨੀਅਤ ਇੱਕ ਦੇਖਦੇ ਹਾਂ। ਇਹਨਾਂ ਵੀ ਅਸੀਂ ਇੰਨੀ ਵੱਡੀ ਆਰਗੇਨਾਈਜੇਸ਼ਨ ਆ, ਪਰ ਜਿੱਥੇ ਜਾਂਦੇ ਉੱਥੇ ਫਰਕ ਆ ਵੀ ਪੈਂਦਾ। ਇਹ ਵੀ ਕਈ ਵਾਰੀ ਸੋਚਦੇ ਨਹੀਂ ਕਿ ਜਿੱਦਾਂ ਲੈਬਨਾਨ ਆ, ਆਪਣੇ ਸਿੱਖ ਹੈਗੇ ਲੈਬਨਾਨ, ਸੁਦਾਨ ਸਾਡੇ ਸਿੱਖ ਹੈਗੇ ਆ, ਹੁਣ ਸਾਡੇ ਸੀਰੀਆ ਵੀ ਸਿੱਖ ਮੇਰੇ ਕੋਲ 1-2 ਹੋਊਗੇ, ਟਰਕੀ 'ਚ ਹੈਗੇ ਆ, ਇਰਾਕ 'ਚ ਵੀ ਹੈਗੇ ਆ। ਸੋ ਇਕੱਲੇ ਅਸੀਂ ਸਮਝਦੇ ਵੀ ਇਕੱਲੇ ਉੱਥੇ ਜਿਹੜੇ ਇਕੱਲੇ ਲੋਕ ਜਿਹੜੇ ਰਹਿੰਦੇ ਉਹੀ ਆ। ਸਾਡੇ ਸਿੱਖ ਜਿਹੜੇ ਦੇਸ਼ਾਂ ਦੇ ਉਹ ਵੀ ਬਹੁਤ ਸੇਵਾ ਕਰਦੇ। ਮੈਂ ਵੀ ਸੁਣਿਆ ਵੀ ਟਹਿਰਾਨ ਦੇ ਵਿੱਚ ਜਿਹੜੀ ਕੈਪੀਟਲ ਇਰਾਨ ਦੀ ਆ, ਉੱਥੇ ਵੀ ਸਿੱਖਾਂ ਨੇ ਲੰਗਰ ਲਾਇਆ ਗੁਰਦੁਆਰਿਆਂ ਨੇ। ਪਤਾ ਨਹੀਂ ਕੀ ਸੱਚਾਈ ਆ, ਪਰ ਇਹ ਸਾਡੀ ਇੱਕ ਤਾਕਤ ਆ। ਲੰਗਰ ਆ, ਵੰਡ ਕੇ ਛਕਣਾ ਸਬੱਤ ਭਲਾ। ਇਹ ਜਿਹੜੀ ਹੁੰਦੀ, ਇਹ ਜਿਹੜੀ ਕਮਜ਼ੋਰੀ ਨਹੀਂ ਹੁੰਦੀ। ਕਈ ਵਾਰੀ ਅਸੀਂ ਦੇਖਦੇ ਹਾਂ ਆਪਣੇ ਕਹੀ ਜਾਂਦੇ ਵੀ ਲੰਗਰ ਕਿਉਂ ਸੀ ਦੂਜਿਆਂ ਨੂੰ। ਲੰਗਰ ਇਹ ਸਾਡਾ ਨਹੀਂ ਗਾ, ਲੰਗਰ ਗੁਰੂ ਦਾ। ਅਤੇ ਜਿਹੜੀ ਸੰਗਤ ਆ ਉਹ ਸਪੋਰਟ ਕਰਦੀ ਆ। ਸੋ ਵਿਜ਼ਨ ਇਹੀ ਆ ਸਾਡਾ ਹੁਣ ਜਿਹੜਾ ਰਸਤੇ ਦੁਨੀਆ ਦੇ ਵਿੱਚ ਭਈ ਜਿੱਥੇ ਵੀ ਲੋੜ ਹੈਗੀ ਅਸੀਂ ਪਹੁੰਚੀਏ। ਜਿੱਥੇ ਵੀ ਕੋਈ ਜੰਗ ਦੇ ਵਿੱਚ ਜਿੱਥੇ ਵੀ ਤੜਫ ਰਿਹਾ ਆ, ਪਾਣੀ ਪਿਲਾਓ, ਪ੍ਰਸ਼ਾਦਾ ਛਕਾਓ। ਬਸ ਇਹ ਨਾਲੇ ਇੰਨਾ ਪੈਸਾ ਨਹੀਂ ਲੱਗਦਾ ਲੰਗਰ 'ਤੇ, ਪਰ ਜਿਹੜੀ ਲੰਗਰ ਜਿਹਨੂੰ ਛਕਾਉਂਦੇ ਉਹ ਲਈ ਉਹ ਸੋਨੇ ਤੋਂ ਵੀ ਜ਼ਿਆਦਾ ਕੀਮਤ ਆ। ਬਿਲਕੁਲ ਭਾਈ ਸਾਹਿਬ, ਜਿਵੇਂ ਜਿਹੜੀ ਗੱਲ ਅਸੀਂ ਦੇਖ ਰਹੇ ਹਾਂ ਕਿ ਖਾਲਸਾ ਏਡ ਕੈਨੇਡਾ ਦੇ ਵਿੱਚ ਜਿਹੜਾ ਇਹਦਾ ਚੈਰਿਟੀ ਸਟੇਟਸ ਆ ਉਹਨੂੰ ਰੋਕਿਆ ਗਿਆ, ਅਤੇ ਖਾਲਸਾ ਏਡ ਤੁਹਾਡੇ 'ਤੇ ਵੀ ਲਗਾਤਾਰ ਕਈ ਤੁਹਾਡੇ ਅਕਾਊਂਟਸ ਬੰਦ ਕਰਨੇ ਜਾਂ ਇਸ ਤਰ੍ਹਾਂ ਦੀਆਂ ਅੜਚਣਾਂ ਆਉਂਦੀਆਂ ਕਿ ਤੁਸੀਂ ਜਿਹੜੀ ਮੂਵਮੈਂਟ ਰਹੀ ਆ ਪਿੱਛੇ ਸਿੱਖਾਂ ਦੀ ਰੈਜ਼ਿਸਟੈਂਸ ਮੂਵਮੈਂਟ ਆ, ਉਹਦੇ ਜਿਹੜੇ ਹੀਰੋਜ਼ ਨੇ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਸਪੋਰਟ ਕਰਦੇ ਰਹੇ ਹੋ। ਤਾਂ ਜਿੱਥੇ ਮਤਲਬ ਵੀ ਤੁਸੀਂ ਆਪਣੇ ਇਸ ਕਾਰਜ ਨੂੰ ਕਿਵੇਂ ਦੇਖਦੇ ਹੋ? ਮਤਲਬ ਉਹਦਾ ਪੋਲੀਟੀਕਲ ਐਂਗਲ ਵੀ ਜਿਹੜਾ ਹੈਗਾ ਆ, ਵੀ ਜਿਹੜੀ ਸਿੱਖ ਸਟਰਗਲ ਆ ਉਹਦੀ ਸਪੋਰਟ ਦੇ ਤੌਰ 'ਤੇ ਵੀ, ਤਾਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਸੇਵਾ ਨੂੰ, ਅਤੇ ਜਿਹੜਾ ਉਹ ਐਂਗਲ ਆ ਜਿਹੜਾ ਰੈਜ਼ਿਸਟੈਂਸ ਨੂੰ ਸਪੋਰਟ ਕਰਨ ਦਾ? ਉਹ ਡਿਪੈਂਡ ਕਰਦਾ ਸਰਕਾਰਾਂ ਕਿੱਦਾਂ ਦੇਖਦੀਆਂ ਇਹ। ਹੁਣ ਜਿਹੜਾ ਭਈ ਸਾਡੇ ਸ਼ਹੀਦ ਹੋ ਗਏ ਉਹ ਦੁਨੀਆ ਛੱਡ ਗਏ, ਬਜ਼ੁਰਗ ਪਿੱਛੇ ਰਹਿ ਗਏ ਆ। ਇਹ ਹਿਊਮਨ ਰਾਈਟਸ ਅਤੇ ਲੋਕਤੰਤਰ ਤੌਰ 'ਤੇ ਉਹਨਾਂ ਦੀ ਹੈਲਪ ਕਰਨੀ ਕੋਈ ਕ੍ਰਿਮੀਨਲ ਤਾਂ ਗੱਲ ਹੈ ਹੀ ਨਹੀਂ ਗੀ। ਨਾ ਕੋਈ ਇਹ ਕਹਿ ਲਓ ਭਈ ਇਹਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਕਰਦੇ ਹਾਂ। ਅਸੀਂ ਬਜ਼ੁਰਗਾਂ ਦੀ ਮਦਦ ਕਰਦੇ ਹਾਂ, ਇਸ ਨੂੰ ਬਜ਼ੁਰਗ ਹਥਿਆਰ ਚੱਕੇ ਹੋ ਆ। ਪਰ ਸਾਡੀ ਅਸੀਂ ਸਮਝਦੇ ਨਹੀਂ ਕਈ ਵਾਰੀ ਭਈ ਸਾਡਾ ਜਿਹੜਾ ਰੈਟਰਿਕ ਆ, ਸਾਡੀ ਜਿਹੜੀ ਇਹ ਲੈਂਗੁਏਜ ਕੀਤੀ ਜਾਂਦੀ ਆ, ਉਹ ਪਿੱਛੋਂ ਇੰਡੀਆ ਤੋਂ ਕਿਉਂ ਆਉਂਦੀ ਇੱਦਾਂ ਦੀ? ਕਿਉਂ ਸਾਨੂੰ ਕਹਿੰਦੇ ਭਈ ਤੁਸੀਂ ਕਿਸੇ ਟੈਰਰਿਜ਼ਮ ਸਪੋਰਟ ਕਰ? ਅਸੀਂ ਤਾਂ ਕਿਸੇ ਟੈਰਰਿਜ਼ਮ ਸਪੋਰਟ ਨਹੀਂ ਕਰਦੇ। ਅਸੀਂ ਫੈਮਿਲੀ ਜਿਹੜੀ ਇਕੱਲੀ ਰਹਿ ਕੇ ਬਜ਼ੁਰਗ ਆ, 60, 70, 80 ਈਅਰਸ ਇੰਨੀ ਉਮਰ ਉਹਨਾਂ ਦੀ ਹੈਗੀ ਆ। ਸੋ ਇਹਦੇ ਵਿੱਚ ਸਾਨੂੰ ਕੋਈ ਡਰਨ ਦੀ ਲੋੜ ਨਹੀਂ ਹੁੰਦੀ, ਜੋ ਰੱਬ ਜਾਣੇ ਹੋਊਗਾ। ਪਰ ਜਿੱਦਾਂ ਸਾਡੀ ਟੀਮ ਇੱਥੇ ਕੈਨੇਡਾ ਬਹੁਤ ਚੜ੍ਹਦੀ ਕਲਾ ਆ, ਇਹ ਸਾਰਾ ਕੁਛ ਕਰ ਰਿਹਾ ਕੰਮ। ਪਰ ਅਸੀਂ ਸਾਨੂੰ ਪਤਾ ਸਾਡੀ ਕੌਮ ਸਾਡੇ ਨਾਲ ਹੈਗੀ ਆ, ਅਤੇ ਜੇ ਅਸੀਂ ਕਿਸੇ ਬੰਦੇ ਨੇ ਹਥਿਆਰ ਚੱਕੇ ਉਹਦੀ ਮਦਦ ਕਰ ਰਹੇ ਹਾਂ, ਸਾਡੇ ਉੱਪਰ ਕੇਸ ਪੈ ਸਕਦੇ। ਅਸੀਂ ਕਈ ਵਾਰੀ ਸਮਝਦੇ ਨਹੀਂ ਗੇ ਭਈ ਤੇ ਕਹਿੰਦੇ ਤੁਹਾਡੇ ਜਿਹੜੇ ਹੀਰੋ ਆ ਉਹ ਕਿਉਂ ਹੈਲਪ ਕਰਦੇ। ਸਾਡੇ ਹੀਰੋ ਜਿਹੜੇ ਕਹਿੰਦੇ ਸ਼ਹੀਦੀਆਂ ਪਾ ਕੇ ਉਹ ਤਾਂ ਸਦਾ ਹੀ ਚੜ੍ਹਦੀ ਕਲਾ, ਉਹ ਕਦੀ ਨਹੀਂ ਦੁਨੀਆ ਛੱਡਦੇ, ਉਹ ਜੀਂਦੇ ਰਹਿੰਦੇ ਸਦਾ ਹੀ। ਪਰ ਜਿਹਨਾਂ ਦੇ ਪਰਿਵਾਰ ਹੈ ਉਹ ਤਾਂ ਬਜ਼ੁਰਗ ਆ, ਕੋਈ ਥ੍ਰੈਟ ਨਹੀਂ ਗਾ। ਸੋ ਮੈਂ ਸਾਰਿਆਂ ਨੂੰ ਕਹੂੰਗਾ ਇੱਦਾਂ ਦੇ ਪਰਿਵਾਰਾਂ ਦੀ ਸਾਰਿਆਂ ਨੂੰ ਹੈਲਪ ਕਰਨੀ ਚਾਹੀਦੀ ਹੈ। ਬਿਲਕੁਲ, ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।